ਜੀ ਪੰਜਾਬੀ ਦਾ ਇੱਕ ਤੁਸੀਂ ਅਖਾਣ ਸੁਣਿਓ ਸੀ, ਜਿਸ ਦਾ ਕੱਦ ਨਿਕੇਰੜਾ ਹੋਵੇ ਨਾ ਉਸ ਨੂੰ ਆਮ ਰੂਟੀਨ ਚ ਆਖ ਜਾਂਦਾ ਚੁੱਪ ਕਰ ਨਾ ਤੇਰੀ ਕਿੱਲੀ ਬਣਦੀ ਹੈ ਤੇ ਨਾ ਤੇਰਾ ਗਲਾਤਰਾ ਬਣਦਾ। ਇਹ ਤੁਹਾਨੂੰ ਦੱਸਦਾ ਕਿ ਉਹ ਕਿੱਲੀ ਤੇ ਗਲਾਤਰਾ ਕਿਉਂ ਆਖ ਜਾਂਦਾ ਹੈ। ਉਸ ਤੋਂ ਪਹਿਲੇ ਇਸ ਨੂੰ ਫਾਲੋ ਵੀ ਕਰ ਲਓ ਤੇ ਲਾਈਕ ਵੀ ਕਰ ਲਓ ਤਾਂ ਕਿ ਇਹੋ ਜਿਹੀ ਗੱਲਾਂ ਹੋਰ ਵੀ ਚੱਸ ਲੈਂਦੇ ਰਹੋ। ਇਹ ਜ਼ਰਾ ਇਹਦੋਂ ਵਿਖਾਓ ਜਨਾਬ, ਇਹ ਪੰਜਾਲੀ ਹੈ। ਇਸ ਪੰਜਾਲੀ ਦਾ ਜਿਹੜਾ ਇਹ ਹਿੱਸਾ ਹੈ ਨਾ ਇਹਨੂੰ ਆਖ ਜਾਂਦਾ ਹੈ ਗਲਾਤਰਾ, ਜਿਸ ਨਾਲ ਇਹ ਪੰਜਾਬ ਕਾਬੂ ਹੋ ਜਾਂਦੀ। ਤੇ ਆਹ ਹੋਇਆ ਜੀ ਵੇਲਣ। ਇਹ ਵੇਲਣ ਜਿਹੜਾ ਨੇ ਇਹ 1.5 ਤੋਂ 1.5 ਫੁੱਟ ਦਾ ਹੁੰਦਾ ਹੈ। ਜਿਹੜੀ ਆਹ ਗਲਾਤਰਾ ਹੈ ਇਹ ਵੀ 1.5 ਤੋਂ ਪੌਣੇ 2 ਫੁੱਟ ਦਾ ਇਹ ਗਲਾਤਰਾ ਹੁੰਦਾ ਹੈ। ਤਾਂ ਉਸ ਬੰਦੇ ਨੂੰ ਆਖਿਆ ਜਾਂਦਾ ਹੈ ਕਿ ਉਹ ਨਿਕੇਰੜਾ ਕੱਦ ਦਾ। ਜਿਹੜੀ ਕਿੱਲੀ ਹੁੰਦੀ ਹੈ ਅੱਜ ਜਿੱਥੇ ਮੈਂ ਕਿਹਨ ਗੱਤੇ ਹੋਇਆ ਨਾ ਆਏ ਇਹ ਵੱਡੀ ਹੜ ਦੇ ਵਿੱਚ ਨਾ ਕਿੱਲੀ ਹੁੰਦੀ ਹੈ, ਕੋਈ 6 ਇੰਚ ਦੀ ਹੋ ਜਾਵੇ, 8 ਇੰਚ ਦੀ ਹੋ ਜਾਵੇ, ਕੋਈ ਥੋੜੀ ਜਿਹੀ ਵਡੇਰੀ ਵੀ ਬਾਜ਼ ਬੰਦੇ ਲੈ ਲੈਂਦੇ ਤਾਂ ਕਿ ਹੜ ਉਹ ਪਿੱਛਾ ਨਾ ਜਾਵੇ। ਇਸ ਵਜ੍ਹਾ ਤੋਂ ਨਾ ਉਹ ਆਖਿਆ ਜਾਂਦਾ ਜਨਾਬ ਕਿ ਇਹ ਤੇਰੀ ਨਾ ਕਿੱਲੀ ਬਣਦੀ ਹੈ ਤੇ ਨਾ ਗਲਾਤਰਾ ਵੀ ਨਿੱਕਾ ਜਾਂਦਾ ਤੇ ਕਿੱਲੀ ਵੀ। ਮੁੜ ਇੱਕ ਹੋਰ ਵੀ ਆਖਿਆ ਜਾਂਦਾ ਹੈ ਕਿ ਚੁੱਪ ਕਰੇ ਵੇਲਣ ਜਿਹੜਾ ਤਾਂ ਤੂੰ ਆਪ ਹੈ। ਇਹ ਆ ਉਹ ਵੇਲਣ ਹੈ। ਇਹ ਵੇਲਣ ਵੀ ਇਤਨਾ 1.5 ਫੁੱਟ ਦਾ ਹੁੰਦਾ ਤੇ ਉਹਨੂੰ ਜਿਹੜਾ ਗੇੜਾ ਜੇ ਬੰਦਾ ਹੋਵੇ ਉਹਨੂੰ ਇਹ ਵੀ ਤਾਨਾ ਮਾਰਿਆ ਜਾਂਦਾ ਕਿ ਚੁੱਪ ਕਰੇ ਵੇਲਣ ਜਿਹੜਾ ਤਾਂ ਆਪ ਗੱਲਾਂ ਕਿਹੜੀਆਂ ਕਰਨ ਦਾ ਪਿਆ। ਇਹ ਦੱਸਣਾ।